ਇਕੋਨਮੀ ਨੂੰ ਲੈ ਕੇ ਕੁਝ ਗੱਲਾਂ ਕਰਦੇ ਜਾਈਏ। IMF ਇੱਕ ਜਿਹੜਾ ਨਾਮ ਆ, ਕਈਆਂ ਨੇ ਸੁਣਿਆ ਹੋਣਾ ਵੀ ਆਹ ਮੁਲਕ ਨੂੰ ਇੰਨੇ ਮਿਲੀਅਨ ਦਾ, ਇੰਨੇ ਬਿਲੀਅਨ ਦਾ ਲੋਨ ਜਿਹੜਾ ਉਹ ਦੇ ਰਿਹਾ। ਇਹ ਇੰਟਰਨੈਸ਼ਨਲ ਮੋਨੇਟਰੀ ਫੰਡ ਵਾਲੇ ਜਿਹੜੇ ਹੁੰਦੇ ਆ, ਸੋ ਕਹਿ ਸਕਦੇ ਆ ਵੀ ਸਾਰੇ ਮੁਲਕਾਂ ਨੂੰ ਉਹ ਲੋਨ ਵਗੈਰਾ ਵੀ ਦਿੰਦੇ ਰਹਿੰਦੇ ਆ। ਇਹਨਾਂ ਦੇ ਵਿੱਚ ਦੁਨੀਆ ਭਰ ਦੇ ਜਿਹੜੇ ਅਰਥ ਸ਼ਾਸਤਰੀ ਆ ਉਹ ਮਿਲ ਕੇ ਕੰਮ ਕਰਦੇ ਆ। IMF ਨੇ ਹੁਣੇ ਇਹ ਕਿਆਸ ਰਹੀਆਂ ਲਾਈਆਂ ਨੇ ਵੀ ਜਿਹੜਾ ਦੁਨੀਆ ਆ, ਜਿਹੜਾ ਗਲੋਬਲ ਗਰੋਥ ਆ ਇਕੋਨਮੀ ਦੀ, ਅਰਥਚਾਰਾ ਜਿਹੜਾ ਦੁਨੀਆ ਭਰ ਦੇ ਵਿੱਚ ਕਿੰਨਾ ਕੁ ਵੱਧ ਰਿਹਾ ਆ ਆਉਣ ਵਾਲੇ ਸਮੇਂ 'ਚ, ਜਾਂ ਕਿੰਨਾ ਕੁ ਵਧਣ ਦੀਆਂ ਕਿਆਸ ਰਹੀਆਂ ਆ, ਉਸ ਦੇ ਉੱਤੇ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਆ। ਇਹ ਰਿਪੋਰਟ ਇਸ ਲਈ ਮਹੱਤਤਾ ਜਿਹੜੀ ਉਹ ਰੱਖਦੀ ਹੁੰਦੀ ਹੈ, ਜਿਹੜੀਆਂ ਈਵਨ ਡਿਵੈਲਪਡ ਵਿਕਾਸਸ਼ੀਲ ਜਿਹੜੀਆਂ ਇਕੋਨਮੀਜ਼ ਅਰਥਚਾਰੇ ਆ ਤੇ ਵਿਕਸਿਤ ਜਿਹੜੇ ਅਰਥਚਾਰੇ ਆ, ਉਹ ਆਪੋ ਆਪਣੀਆਂ ਜਿਹੜੀਆਂ ਮੁਲਕ ਦੀਆਂ ਜਿਹੜੀਆਂ ਪਾਲਿਸੀਜ਼ ਆ ਉਸ ਨੂੰ ਦੇਖ ਕੇ ਜਿਹੜੇ ਉਹ ਫਿਰ ਬਣਾਉਂਦੇ ਆ ਵੀ ਦੁਨੀਆ 'ਚ ਕੀ ਚੱਲ ਰਿਹਾ ਆ। ਇਹਨਾਂ ਨੇ ਅੱਜ ਡਾਊਨਗ੍ਰੇਡ ਕਰ ਦਿੱਤਾ, ਯਾਨੀ ਕਿ ਉਹਨਾਂ ਨੇ ਇਹ ਦੱਸਿਆ ਆ ਵੀ ਦੁਨੀਆ ਦੇ ਵਿੱਚ ਜਿਹੜਾ ਹੁਣ ਅੱਗੇ ਵਧਣ ਵਾਲਾ, ਜਿਹਨੂੰ ਆਪਾਂ GDP ਵੀ ਆਖ ਦਿੰਦੇ ਹੁੰਦੇ ਆ, ਜਾਂ ਗਰੋਥ ਆ ਵੀ ਕਿੰਨਾ ਹੋਰ ਅੱਗੇ ਵਧੂਗਾ, ਉਹ ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ ਇੱਕ ਐਸਟੀਮੇਟ ਕਿਆਸ ਰਾਹੀਂ ਲਾਈ ਸੀ, ਉਹਦੇ ਨਾਲੋਂ 0.4% ਹੋਰ ਥੱਲੇ ਕਰ ਦਿੱਤਾ। ਸੋ GDP ਕਹਿੰਦੇ ਆ ਵੀ ਹੁਣ ਦੁਨੀਆ ਦੀ 2020 ਦੇ ਵਿੱਚ ਸਲੋ ਹੋ ਕੇ ਸਿਰਫ 3.2% ਵਧਣ ਦੀਆਂ ਕਿਆਸ ਰਹੀਆਂ ਆ। ਅਪ੍ਰੈਲ ਮਹੀਨੇ ਦੇ ਵਿੱਚ ਇਹ 3.6 ਦੱਸੀਆਂ ਜਾਂਦੀਆਂ ਸੀਗੀਆਂ। ਪਿਛਲੇ ਸਾਲ ਇਹੀ ਜਿਹੜੀ ਪ੍ਰੋਜੈਕਸ਼ਨ ਆ ਹਰਜੋਤ ਸਿੰਘ ਜੀ, 6% ਤੋਂ ਵੱਧ ਜਿਹੜੀ ਉਹ ਦੱਸੀ ਜਾ ਰਹੀ ਸੀ। 2023 ਦੇ ਵਿੱਚ ਕਹਿੰਦੇ ਗਲੋਬਲ ਗਰੋਥ ਹੋਰ ਵੀ ਘਟ ਕੇ ਇਸ ਸਾਲ ਦੇ ਵਿੱਚ 3.2 ਆ, ਅਗਲੇ ਸਾਲ ਹੋਰ ਵੀ ਘਟ ਕੇ 2.9 ਦੇ ਉੱਤੇ ਜਾ ਸਕਦੀ ਆ। 3 ਮਹੀਨੇ ਪਹਿਲਾਂ ਦੇ ਨਾਲੋਂ ਜਿਹੜਾ ਆ ਇਹ ਉਦੋਂ 3.6 ਦੇ ਉੱਤੇ ਦੱਸੀ ਜਾ ਰਹੀ ਸੀ। ਸੋ ਲਗਾਤਾਰ ਅੱਧੇ % ਤੋਂ 0.25% GDP ਦੇ ਵਿੱਚ ਗਿਰਾਵਟ ਦੀਆਂ ਕਿਆਸ ਰਹੀਆਂ ਇੰਟਰਨੈਸ਼ਨਲ ਮੋਨੇਟਰੀ ਫੰਡ ਇਹ ਦੱਸ ਰਿਹਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਗਲੋਬਲ ਇਨਫਲੇਸ਼ਨ, ਦੁਨੀਆ ਭਰ ਦੇ ਵਿੱਚ ਜਿਹੜੀ ਮਹਿੰਗਾਈ ਕਿੰਨੀ ਕੁ ਹੋਰ ਤੇਜ਼ ਹੋਊਗੀ, ਇਸ ਦੀਆਂ ਜਿਹੜੀਆਂ ਉਹਨਾਂ ਨੇ ਅਨੁਮਾਨ ਆ ਕਿਆਸ ਰਹੀਆਂ ਆ ਉਹ ਵਧਾ ਦਿੱਤੀਆਂ ਆ। ਉਹ ਕਹਿੰਦੇ ਵੀ 1% ਪੁਆਇੰਟ ਆਲਰੇਡੀ ਵੱਧ ਕੇ 8.3% ਇਸ ਸਾਲ, ਤੇ ਅਗਲੇ ਸਾਲ 5.7% ਦੇ ਉੱਤੇ ਜਿਹੜਾ ਇਹਨਾਂ ਨੇ ਰੱਖਿਆ ਹੈਗਾ ਆ। IMF ਦੇ ਇੱਕ ਟੌਪ ਦੇ ਜਿਹੜੀ ਇਕਨੋਮਿਸਟ ਅਰਥ ਸ਼ਾਸਤਰੀ ਆ, ਪੀਅਰ ਓਲੀਵਰ ਗੋਰਿੰਚਾਜ਼, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਪਹਿਲਾਂ ਹੀ ਚੇਤਾਵਨੀ ਜਿਹੜੀ ਉਹ ਦਿੱਤੀ ਸੀ। ਕਹਿੰਦੇ ਵੀ ਮਾਹੌਲ ਇੱਦਾਂ ਦਾ ਹੋਣ ਜਾ ਰਿਹਾ ਆ ਵੀ ਦੁਨੀਆ ਭਰ ਦੇ ਵਿੱਚ ਮੁਲਕਾਂ ਦੇ ਜਿਹੜੇ ਕੇਂਦਰੀ ਬੈਂਕ ਹੁੰਦੇ ਆ, ਜਾਂ ਫੈਡਰਲ ਬੈਂਕ ਜਾਂ ਸੈਂਟਰਲ ਬੈਂਕ ਜਿਨ੍ਹਾਂ ਨੂੰ ਆਖ ਦਿੱਤਾ ਜਾਂਦਾ ਆ, ਉਹਨਾਂ ਦਾ ਹੁਣ ਇੱਕ ਹਿਸਾਬ ਦੇ ਨਾਲ ਰੀੜ ਦੀ ਹੱਟੀ ਟੈਸਟ ਹੋਣ ਵਾਲੀ ਆ। ਉਹ ਲਗਾਤਾਰ ਇੰਟਰਸਟ ਰੇਟ ਤਾਂ ਜਿਹੜੇ ਉਹ ਵਧਾਉਣਗੇ, ਪਰ ਕਿੱਥੇ ਜਾ ਕੇ ਪ੍ਰਾਈਸ ਸਟੇਬਿਲਿਟੀ ਆਊਗੀ, ਇਕੋਨਮੀ ਜਿਹੜੀ ਉਹ ਸਲੋ ਡਾਊਨ ਨਾ ਹੋ ਜਾਵੇ, ਰਿਸੈਸ਼ਨ 'ਚ ਨਾ ਆ ਜਾਵੇ, ਇਹ ਇੱਕ ਉਹਨਾਂ ਦੇ ਲਈ ਦੋ ਧਾਰੀ ਤਲਵਾਰ ਵਾਲਾ ਕੰਮ ਕਰੂਗਾ। ਸੋ ਕਹਿੰਦੇ ਵੀ ਆਪਾਂ ਇੱਕ ਅਜਿਹੇ ਕਹਿ ਲਓ ਵੀ ਛਣ ਦੇ ਵਿੱਚੋਂ ਲੰਘ ਰਹੇ ਆ, ਇਸ ਇਤਿਹਾਸਿਕ ਛਣ ਦੇ ਵਿੱਚੋਂ ਆਪਾਂ ਲੰਘ ਰਹੇ ਆ ਵੀ ਕਹਿੰਦੇ ਪਤਾ ਨਹੀਂ ਲੱਗ ਰਿਹਾ ਕੀ ਆ। ਕਹਿੰਦੇ ਜਦੋਂ ਤਾਂ ਇਕੋਨਮੀ ਪੂਰੀ ਸਿਖਰਾਂ ਦੇ ਉੱਤੇ ਹੁੰਦੀ ਆ, ਜੇ ਉਦੋਂ ਉਸ ਨੂੰ ਕੂਲ ਆਫ ਕਰਨਾ ਹੋਵੇ ਫਿਰ ਤਾਂ ਕੋਈ ਬਹੁਤਾ ਔਖਾ ਕੰਮ ਨਹੀਂ ਆ, ਉਦੋਂ ਈਜ਼ੀ ਹੁੰਦਾ ਆ ਜਦੋਂ ਇਕੋਨਮੀ ਰਨਿੰਗ ਹੌਟ ਆ। ਪਰ ਕਹਿੰਦੇ ਉਦੋਂ ਬਹੁਤ ਵੱਡੀ ਮੁਸ਼ਕਲ ਹਰਜੋਤ ਸਿੰਘ ਜੀ ਆਉਂਦੀ ਆ ਜਦੋਂ ਇਕੋਨਮੀ ਅਰਥਚਾਰਾ ਮੰਦੀ ਦੇ ਵੱਲ ਨੂੰ ਛਾਲਾ ਮਾਰਦਾ ਜਿਹੜਾ ਉਹ ਭੱਜਾ ਜਾ ਰਿਹਾ ਹੋਵੇ, ਤੇ ਨਾਲ ਦੇ ਨਾਲ ਮਹਿੰਗਾਈ ਦੇ ਉੱਤੇ ਕਾਬੂ ਕਰਨਾ ਪਾਉਣਾ ਹੋਵੇ। ਸੋ ਆਲਰੇਡੀ ਇਹਨਾਂ ਨੇ ਦੁਨੀਆ ਭਰ ਦੀਆਂ ਜਿਹੜੀਆਂ GDPs ਜਿਨ੍ਹਾਂ 'ਚ ਗਲੋਬਲ ਦੇ ਨਾਲ US, ਜਾਪਾਨ, ਜਰਮਨੀ, ਫਰਾਂਸ, UK, ਇਟਲੀ, ਕੈਨੇਡਾ, ਚਾਈਨਾ, ਇੰਡੀਆ, ਬ੍ਰਾਜ਼ੀਲ ਤੇ ਰਸ਼ੀਆ, ਸਾਰਿਆਂ ਨੂੰ ਉਹਨਾਂ ਦੀਆਂ ਜਿਹੜੀਆਂ GDPs ਆ ਉਹ ਨੈਗੇਟਿਵ ਦੇ ਵਿੱਚ ਹੀ ਜਿਹੜੀਆਂ ਉਹ ਦਿਖਾਈਆਂ, ਯਾਨੀ ਕਿ ਉਹ ਰਿਡਿਊਸ ਹੋਣਗੀਆਂ, ਸੁੰਗੜਨਗੀਆਂ ਪਹਿਲੋਂ ਦੇ ਜਿਹੜੇ ਉਹ ਮੁਕਾਬਲੇ। ਸੋ ਰਿਸੈਸ਼ਨ ਦਾ ਡਰ ਇਹਦੇ ਕਰਕੇ ਕਿਤੇ ਨਾ ਕਿਤੇ ਜਿਹੜਾ ਹਰਜੋਤ ਸਿੰਘ ਜੀ ਉਹ ਡਰ ਵੱਧਦਾ ਆ। ਇਨਫਲੇਸ਼ਨ ਦੀਆਂ ਜਿਹੜੀਆਂ ਪ੍ਰੋਜੈਕਸ਼ਨਸ ਆ ਉਹ ਉਹਨਾਂ ਨੇ ਤਾਂ ਕਰਤੀਆਂ ਵੀ ਮਹਿੰਗਾਈ ਹੋਰ ਹੋ ਸਕਦੀ ਆ, ਤੇ ਗਲੋਬਲ ਗਰੋਥ ਜਿਹੜੀ ਆ ਉਹ ਓਵਰਆਲ ਘਟ ਸਕਦੀ ਹੈ। ਫਾਈਨੈਂਸ਼ੀਅਲ ਟਾਈਮਜ਼ ਇੱਕ ਬਹੁਤ ਹੀ ਵੱਡਾ ਇੱਕ ਅਖਬਾਰ ਹੈਗਾ ਆ, ਇਹ ਰਸਾਲਾ ਆ ਜਿਹੜਾ ਕਿ ਫਾਈਨੈਂਸ਼ੀਅਲ ਅਰਥਚਾਰੇ ਦੇ ਉੱਤੇ ਹੀ ਆਪਣੇ ਜਿਹੜਾ ਇਹਨਾਂ ਦਾ ਫੋਕਸ ਰਹਿੰਦਾ ਹੈ। ਸੋ ਉਹਦੇ ਵਿੱਚੋਂ ਇਹ ਅੱਜ ਇੱਕ ਆਰਟੀਕਲ ਜਿਹੜਾ ਹੁਣ ਤੋਂ ਤਕਰੀਬਨ 4-5 ਘੰਟੇ ਪਹਿਲਾਂ ਹੀ ਉਹਨਾਂ ਨੇ ਪਬਲਿਸ਼ ਕੀਤਾ ਆ, ਉਸ ਦੇ ਵਿੱਚ ਇਹਨਾਂ ਨੇ ਇਹ ਚਿੰਤਾ ਜਿਹੜੀ ਉਹ ਜਤਾਈ ਆ, ਤੇ IMF ਇੰਟਰਨੈਸ਼ਨਲ ਮੋਨੇਟਰੀ ਫੰਡ ਆ
ਉਹਨਾਂ ਨੇ ਇਨਫਲੇਸ਼ਨ ਵਧਣ ਦਾ ਖਤਰਾ ਤੇ ਗਰੋਥ ਘਟਣ ਦਾ ਜਿਹੜਾ ਡਰ ਆ ਉਹ ਸਤਾਇਆ ਆ। ਜੀ ਬਿਲਕੁਲ। ਤੇ ਇਸ ਹਫਤੇ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਹੋਣੀ ਆ। ਹੋਪਫੁਲੀ ਕੱਲ ਨੂੰ ਬੁੱਧਵਾਰ ਨੂੰ ਹੋ ਸਕਦਾ, ਕਹਿੰਦੇ ਪਈ 75 ਬੇਸਿਸ ਪੁਆਇੰਟ 0.75 ਇੰਟਰਸਟ ਰੇਟ ਇਨਕਰੀਜ਼ ਕਰ ਸਕਦੇ ਹੈਗੇ ਆ। ਇੰਟਰਸਟ ਰੇਟ ਇਨਕਰੀਜ਼ ਹੋਣ ਦੇ ਨਾਲ ਸਟਾਕ ਮਾਰਕੀਟ ਤੇ ਕੀ ਅਸਰ ਪਊਗਾ, ਇਹ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਸਟਾਕ ਮਾਰਕੀਟ ਦੀ ਸਿਚੁਏਸ਼ਨ ਵੀ ਇਸ ਟਾਈਮ ਦੇ ਉੱਤੇ ਕਾਫੀ ਜਿਹੜੀ ਆ ਬੈਡ ਚੱਲ ਰਹੀ ਹੈਗੀ ਆ। ਤੇ ਕਹਿੰਦੇ ਵੀ ਫੈਡ ਦੇ ਰੇਟ ਜਿਹੜੇ ਇਨਕਰੀਜ਼ ਕਰੂਗਾ, ਇਹ ਪ੍ਰੋਬਲਮ ਹੋ ਸਕਦੀ ਆ ਸਟਾਕ ਮਾਰਕੀਟ ਦੀ। ਵਾਲ ਸਟਰੀਟ ਜਨਰਲ ਵਾਲੇ ਵੀ ਕਹਿ ਰਹੇ ਆ, ਕਿਉਂਕਿ ਇਨਫਲੇਸ਼ਨ ਜੂਨ ਦੇ ਵਿੱਚ 1.3% ਇਨਕਰੀਜ਼ ਹੋਈ ਸੀ, ਜੋ ਕਿ ਵੱਧ ਕੇ 9.1% ਤੱਕ ਚਲੇ ਗਈ ਆ। ਬਹੁਤ ਸਾਰੀਆਂ ਕੰਪਨੀਆਂ ਨੂੰ ਝਟਕਾ ਲੱਗ ਰਿਹਾ ਹੈਗਾ ਆ ਪਿਛਲੇ ਹਫ਼ਤਿਆਂ ਦੇ ਦੌਰਾਨ। ਅੱਜ ਰੋਕੂ ਕੰਪਨੀ ਨੂੰ ਵੱਡਾ ਝਟਕਾ ਲੱਗਾ, ਉਹਨਾਂ ਦਾ ਸਟਾਕ 8.80% ਡਾਊਨ ਚਲਾ ਗਿਆ ਹੈਗਾ। ਇਸੇ ਤਰ੍ਹਾਂ ਸ਼ੋਪੀਫਾਈ ਕਰਕੇ ਕੰਪਨੀਆਂ, ਬੜੀ ਮਸ਼ਹੂਰ ਕੰਪਨੀ ਆ, ਉਹਨਾਂ ਨੇ ਕਹਿਤਾ ਵੀ 10% ਉਹਨਾਂ ਦੀ ਵਰਕਫੋਰਸ ਜੋ 1000 ਦੇ ਕਰੀਬ ਵਰਕਰ ਬਣਦੇ ਆ, ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ ਉਹਨਾਂ ਦਾ ਸਟਾਕ 15.55% ਡਾਊਨ ਚਲਾ ਗਿਆ ਹੈਗਾ। ਸੋ ਹਰ ਰੋਜ਼ ਕੱਲ ਜਿਹੜਾ ਆਪਣੇ ਉਹਨਾਂ ਦਾ ਵੀ ਵਾਲਗਰੀਨ ਦਾ, ਹੋਰ ਰੀਟੇਲ ਜਿਹੜੇ ਸਟੋਰ ਹੈਗੇ ਵਾਲਮਾਰਟ ਆ, ਉਹਨਾਂ ਦੇ ਸਟਾਕ ਵੀ ਕਾਫੀ ਡਾਊਨ ਗਏ ਸੀ। ਸੋ ਇਸੇ ਤਰ੍ਹਾਂ ਜੇ ਰੀਅਲ ਸਟੇਟ ਦੀ ਗੱਲ ਕਰਦੇ ਜਾਈਏ, ਜੋ ਕੁਛ ਹਫ਼ਤੇ ਪਹਿਲਾਂ ਹਰ ਇੱਕ ਰੀਅਲਟਰ ਇਹ ਕਹਿ ਰਿਹਾ ਸੀ ਵੀ ਨਹੀਂ, ਸਪਲਾਈ ਡਿਮਾਂਡ ਹੈਗੀ ਆ, ਘਰਾਂ ਦੀ ਜਿਹੜੀ ਗਿਣਤੀ ਆ, ਸਪਲਾਈ ਆ ਬੜੀ ਘੱਟ ਆ, ਥੋੜਾ ਬਹੁਤਾ ਫਰਕ ਪਊਗਾ ਪ੍ਰਾਈਸ ਦਾ, ਇੰਨਾ ਨਹੀਂ ਪੈਣਾ ਹੈਗਾ। ਅੱਜ ਦੀ ਨਵੀਂ ਰਿਪੋਰਟ ਆਈ ਆ, ਹੁਣ ਖੁਦ ਹੀ ਜਿਹੜੇ ਇੰਟਰਨੈਸ਼ਨਲ ਐਸੋਸੀਏਸ਼ਨ, ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਆ, ਉਹਨਾਂ ਵੱਲੋਂ ਆ, ਨਾ ਕਿ ਤੀਜੇ ਪਾਰਟੀ ਵੱਲੋਂ, ਉਹਨਾਂ ਨੇ ਕਿਹਾ ਵੀ 5ਵਾਂ ਮਹੀਨਾ ਲਗਾਤਾਰ ਹੋ ਗਿਆ ਜਦੋਂ ਘਰਾਂ ਦੀ ਸੇਲ ਘਟਦੀ ਜਾ ਰਹੀ ਹੈਗੀ ਆ। ਪ੍ਰੀ ਓਨਡ ਹੋਮ, ਜਿਨ੍ਹਾਂ ਨੇ ਲੋਕਾਂ ਨੇ ਪਹਿਲਾਂ ਜਿਹੜੇ ਘਰ ਲਏ ਹੁੰਦੇ ਆ, ਉਹ ਵਿਕਦੇ ਆ। 5ਵਾਂ ਮਹੀਨਾ ਲਗਾਤਾਰ ਹੋ ਗਿਆ ਵੀ ਘਰਾਂ ਦੀ ਘਰਾਂ ਦੀ ਜੋ ਸੇਲ ਆ ਉਹ ਘਟਦੀ ਜਾ ਰਹੀ ਆ। ਇਹਦੇ ਨਾਲ ਕੀ ਹੋ ਰਿਹਾ ਵੀ ਹੁਣ ਮਾਰਕੀਟ ਦੇ ਵਿੱਚ ਘਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈਗੀ ਆ। ਹਾਊਸਿੰਗ ਮਾਰਕੀਟ ਕਹਿੰਦੇ ਵੀ ਕੰਟੀਨਿਊਜ਼ ਟੂ ਕੂਲ। ਪਹਿਲਾਂ ਰੈੱਡ ਹੌਟ ਮਾਰਕੀਟ ਸੀ ਇੱਕ ਟਾਈਮ ਦੇ ਉੱਤੇ, ਤੇ ਜਦੋਂ ਹੁਣ ਕੱਲ ਨੂੰ ਇੰਟਰਸਟ ਰੇਟ ਹੋਰ ਵਧੂਗਾ, ਇਹਦੇ ਨਾਲ ਹੋਰ ਵੀ ਇਹਦੇ ਉੱਤੇ ਅਸਰ ਪਊਗਾ, ਕਿਉਂਕਿ ਹੋਰ ਲੋਕ ਘਟੂਗੇ। ਇੱਕ ਰਿਪੋਰਟ ਬਿਲਡਰਸ ਵੱਲੋਂ ਇਹ ਵੀ ਆਈ ਆ ਵੀ 25% ਲੋਕਾਂ ਨੇ ਜੋ ਕੰਟਰੈਕਟ ਕੀਤੇ ਸੀ ਘਰ ਖਰੀਦਣ ਦੇ ਲਈ, ਉਹ ਕੈਂਸਲ ਕਰ ਦਿੱਤੇ ਆ। ਸੋ ਇਹ ਬਹੁਤ ਵੱਡਾ ਨੰਬਰ ਆ। 4 ਵਿੱਚੋਂ 1 ਨੇ, ਸੋ ਚਾਹੇ ਉਹ ਨਵਾਂ ਘਰ ਖਰੀਦ ਰਿਹਾ ਸੀ, ਚਾਹੇ ਉਹ ਪੁਰਾਣਾ ਘਰ ਖਰੀਦ ਰਿਹਾ ਸੀ, ਕਹਿੰਦੇ ਵੀ ਸਾਨੂੰ ਅਫੋਰਡ ਕਰਨਾ ਔਖਾ ਆ। ਹੁਣ ਤੁਸੀਂ ਖੁਦ ਲਾ ਲਓ ਵੀ ਜਦੋਂ ਇੱਕ ਟਾਈਮ ਦੇ ਉੱਤੇ 2.5% ਜਾਂ 2.75% ਇੰਟਰਸਟ ਰੇਟ ਸੀ, ਹੁਣ 5.65 5.75 ਦੇ ਲਾਗੇ ਚਲਾ ਗਿਆ। ਤੇ ਜੇ ਕੁਆਟਰ ਜਿਹੜਾ 3 ਬੇਸਿਸ ਪੁਆਇੰਟ ਵੱਧਦਾ ਹੈਗਾ, ਤੇ ਇਹ ਵੱਧ ਕੇ ਫਿਰ 7 ਦੇ ਲਾਗੇ ਛਾਗੇ ਚਲੇ ਜਾਊਗਾ, 6.5 7 ਦੇ, ਤੇ ਹੋਰ ਕਿੰਨੀ ਪੇਮੈਂਟ ਦੇ ਉੱਤੇ ਅਸਰ ਪਊਗਾ। ਸੋ ਟੋਟਲ ਹਾਊਸਿੰਗ ਇਨਵੈਂਟੋਰੀ ਐਂਡ ਆਫ ਜੂਨ ਤੱਕ 12,60,000 ਯੂਨਿਟ ਹੋ ਗਈ ਆ, ਜੋ ਕਿ 9.6% ਵਾਧਾ ਹੋਇਆ ਮਈ ਮਹੀਨੇ ਦੇ ਵਿੱਚ, 2.4% ਪਹਿਲੇ ਸਾਲ ਨਾਲੋਂ। ਸੋ ਨਵੇਂ ਘਰਾਂ ਦੇ ਜਿੱਥੇ ਕੰਸਟਰਕਸ਼ਨ ਚੱਲ ਰਹੀ ਹੈ, ਤੁਸੀਂ ਦੇਖਿਆ ਹੋਣਾ, ਪਿਛਲੇ ਸਾਲ ਤਾਂ ਉਹ ਲਿਸਟ ਵੀ ਨਹੀਂ ਕਰਦੇ ਸੀਗੇ ਵੀ ਨਵੇਂ ਘਰ ਅਸੀਂ ਵੇਚ ਰਹੇ ਹਾਂ, ਤੇ ਜਦੋਂ ਕਿਤੇ ਪਤਾ ਵੀ ਚੱਲਦਾ ਸੀ, ਲਾਈਨਾਂ ਲੱਗੀਆਂ ਹੁੰਦੀਆਂ ਸੀ ਲੋਕਾਂ ਦੀਆਂ ਉੱਥੇ ਘਰ ਲੈਣ ਦੇ ਲਈ। ਤੇ ਹੁਣ ਹਰ ਇੱਕ, ਖਾਸ ਕਰਕੇ ਮੈਂ ਫ੍ਰਿਜ਼ਨੋ ਕਾਉਂਟੀ 'ਚ, ਆਪਣੀ ਬੇਕਰਸਫੀਲਡ, ਕਰਨ ਕਾਉਂਟੀ 'ਚ, ਤੇ ਇੱਧਰ ਜੋ ਕੈਲੀਫੋਰਨੀਆ ਦੇ ਦੱਸਦੇ ਜਾਈਏ ਸਟੈਨਿਸਲਸ ਕਾਉਂਟੀ 'ਚ ਦੇਖ ਰਹੇ ਹਾਂ, ਹਰ ਇੱਕ ਜੋ ਨਵੇਂ ਬਿਲਡਰ ਘਰ ਬਣਾ ਰਹੇ, ਉਹਨਾਂ ਨੇ ਪਿੱਛੇ ਸੇਲ ਵੀ ਲਾਈ ਹੋ ਸੀ, ਪ੍ਰਾਈਸਿਸ ਵੀ ਡਾਊਨ ਕੀਤੀਆਂ, ਪ੍ਰਾਈਸ ਘੱਟ। ਫਿਰ ਇਹ ਕਹਿ ਰਿਹਾ ਵੀ ਜੇ ਲੋਨ ਸਾਤੋਂ ਕਰਾਉਂਗੇ ਤੇ ਅਸੀਂ ਕਲੋਜ਼ਿੰਗ ਕਾਸਟ ਵੀ ਦੇਵਾਂਗੇ। ਸੋ ਬਹੁਤ ਕੁਝ ਇਦਾਂ ਦੇ ਜਿਹੜੇ ਬੈਨੀਫਿਟ ਉਹ ਦੇ ਰਿਹਾ ਹੈਗੇ। ਸੋ ਰੀਅਲ ਸਟੇਟ ਮਾਰਕੀਟ ਜਿਸ ਹਿਸਾਬ ਨਾਲ ਸਿਚੁਏਸ਼ਨ ਚੱਲ ਰਹੀ ਆ, ਮੈਨੂੰ ਲੱਗਦਾ ਵੀ ਹੁਣ ਇਹਦੀ ਜਿਹੜੀ ਆ ਡਾਊਨ ਫਾਲ ਥੋੜਾ ਸ਼ੁਰੂ ਹੋ ਗਿਆ ਹੈ। ਜੀ,
ਇੱਕ ਜਿਹੜੀ ਹਰਜੋਤ ਸਿੰਘ ਦੇ ਵਿੱਚ ਤੁਸੀਂ ਜਿਹੜੀ ਗੱਲ ਕੀਤੀ ਸੀ ਉਹ ਮੈਂ ਥੋੜ੍ਹਾ ਜਿਹਾ ਉਸ ਦੇ ਵਿੱਚ ਕਲੀਅਰ ਕਰਦਾ ਜਾਵਾਂ ਵੀ 1 ਪੁਆਇੰਟ ਸਮ ਪਰਸੈਂਟ ਤੋਂ 9.1% ਜਿਹੜੀ ਮਹਿੰਗਾਈ ਦੀ ਦਰ ਆ ਉਹ ਮੰਥ ਟੂ ਨਹੀਂ, ਮੰਥ ਤੇ ਇੱਕ ਮੰਥ ਵਧੀ ਹਾਂਜੀ, ਹੋਈ ਉਹ ਹੈ। ਮੰਥ ਦੇ ਵਿੱਚ ਉਹ ਮੰਥ ਟੂ ਮੰਥ ਜੂਨ ਤੋਂ ਜੁਲਾਈ ਦੇ ਵਿੱਚ ਉਹ ਇੰਨੀ ਵਧੀ ਸੀ ਤੇ ਪਰ ਈਅਰ ਟੂ ਈਅਰ ਜਿਹੜੀ ਉਹ 9.1% ਦੀ ਪਿਛਲੇ ਸਾਲ ਦੇ ਨਾਲੋਂ ਉਹ ਚੀਜ਼ ਆ। ਬੰਦਾ ਕਈ ਵਾਰੀ ਘਬਰਾ ਜਾਂਦਾ ਵੀ ਮਹੀਨੇ ਦੇ ਵਿੱਚ ਹੀ 8% ਜਿਹੜੀ ਉਹ ਮਹਿੰਗਾਈ ਵਧੀ ਉਹ ਈਅਰ ਟੂ ਈਅਰ ਦੇ ਵਿੱਚ ਉਹ ਸੀਗਾ। ਪਰ ਇਹ ਆ ਵੀ ਹਾਂ, ਮਹਿੰਗਾਈ ਅਜੇ ਵੀ ਜਿਹੜੀ ਉਹ ਲਗਾਤਾਰ ਵੱਧ ਰਹੀ ਆ। ਇੱਕ ਚੰਗੀ ਚੀਜ਼ ਹੁਣ ਕਹਿ ਲਓ ਵੀ ਮਾੜਾ ਜਿਹਾ ਉਹ ਤਾਂ ਹਜੇ ਵੀ ਬੈਡ ਹੀ ਆ, ਪਰ ਓਨਾ ਮਹਿੰਗਾ ਤੇਲ ਜਿਹੜਾ ਉਹ ਨਹੀਂ ਰਿਹਾ। ਕੱਲ੍ਹ ਪਹਿਲੀ ਵਾਰੀ ਜਿਹੜਾ ਗੈਸ ਆ ਕਾਸਕੋ ਦੇ ਲੋਕਲ ਕਾਸਕੋ ਦੇ ਉੱਤੇ ਜਿਹੜੇ ਫਰੈਜ਼ਨੋ ਦੇ ਵਿੱਚ $5 ਤੋਂ ਥੱਲੇ ਜਿਹੜੀ ਉਹ ਦੇਖੀ ਗਈ ਸੀਗੀ। ਸੋ ਕਈ ਥਾਵਾਂ ਦੇ ਉੱਤੇ ਗੈਸ ਦੇ ਪ੍ਰਾਈਸਿਸ ਆ ਉਹ ਹੁਣ ਹੌਲੀ-ਹੌਲੀ ਘਟ ਰਹੇ ਆ, ਜੋ ਕਿ ਲੋਕਾਂ ਦੇ ਬਟੂਏ ਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਦੇਣ ਦੇ ਲਈ ਹੋਣਗੇ। ਪਰ ਅਜੇ ਵੀ ਪਿਛਲੇ ਸਾਲ ਦੇ ਮੁਕਾਬਲੇ ਨੈਸ਼ਨਲ ਐਵਰੇਜ ਡਬਲ ਤੱਕ ਜਿਹੜੀ ਆ ਉਹ ਉਸ ਦੇ ਇਰਦ-ਗਿਰਦ ਹੀ ਜਿਹੜੀ ਉਹ ਮੰਡਰਾ ਰਹੀ ਹੈਗੀ ਆ। ਸੋ ਇਸ ਨੂੰ ਹੋਰ ਘਟਣਗੇ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਹੁਣ ਦੇਖੋ ਵੀ ਜਿਹੜੇ ਸਿਆਸੀ ਬੰਦੇ ਨੇ ਉਹ ਬੜੇ ਚਲਾਕ ਹੁੰਦੇ ਆ। ਇਹ ਜਦੋਂ ਗੈਸ ਦੀਆਂ ਪ੍ਰਾਈਸਾਂ ਵੱਧ ਰਹੀਆਂ ਸੀ ਉਦੋਂ ਬਾਈਡਨ ਪ੍ਰਸ਼ਾਸਨ ਕਹਿੰਦਾ ਜੀ ਸਾਡੇ ਹੱਥ 'ਚ ਤੇ ਹੈ ਹੀ ਕੁਛ ਨਹੀਂ, ਅਸੀਂ ਤਾਂ ਕਰ ਹੀ ਕੁਛ ਨਹੀਂ ਸਕਦੇ, ਅਸੀਂ ਤਾਂ ਜਿਹੜੀਆਂ ਤੇਲ ਦੀਆਂ ਕੰਪਨੀਆਂ ਹੈ ਜਾਂ ਗੈਸ ਸਟੇਸ਼ਨਾਂ ਨੂੰ ਆਉਂਦੇ ਆ ਵੀ ਘਟਾਓ। ਹੁਣ ਜਦੋਂ 60% ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਘਟਿਆ ਤਾਂ ਕਹਿੰਦੇ ਜੀ ਦੇਖੋ ਜੀ ਚੱਕੇ ਗਏ ਕਦਮਾਂ ਦੇ ਕਰਕੇ ਸਾਡੇ ਅਸੀਂ ਗੈਸ ਦੀਆਂ ਪ੍ਰਾਈਸਾਂ ਜਿਹੜੀਆਂ ਉਹ ਘਟਾ ਦਿੱਤੀਆਂ। ਇਹ ਬੜੇ ਚਲਾਕ ਹੁੰਦੇ ਆ। ਸੋ ਪੋਲੀਟੀਸ਼ੀਅਨਾਂ ਦੀਆਂ ਗੱਲਾਂ 'ਚ ਬਹੁਤੇ ਨਾ ਆਇਆ ਕਰੋ। ਇਹ ਕਹਿੰਦੇ ਕੁਛ ਆ, ਕਰਦੇ ਕੁਛ ਆ। ਇਵੈਂਚੁਅਲੀ ਕੈਪੀਟਲਿਸਟ ਮੁਲਕ ਦੇ ਵਿੱਚ ਮਾਰਕੀਟ ਹੀ ਡਿਸਾਈਡ ਜਿਹੜੀ ਉਹ ਕਰ ਰਹੀ ਹੁੰਦੀ ਆ। ਕਾਰਪੋਰੇਟਸ ਹੀ ਜਿਹੜੇ ਆਪੋ ਆਪਣੇ ਪੱਧਰ ਦੇ ਉੱਤੇ ਕਿੰਨਾ ਉਹਨਾਂ ਨੇ ਬੈਨੀਫਿਟ ਵਿੱਚ ਰੱਖਣਾ ਹੈ, ਕਿੰਨਾ ਨਹੀਂ ਰੱਖਣਾ ਆ, ਉਹ ਚੀਜ਼ਾਂ ਬਹੁਤੀਆਂ ਪ੍ਰਾਈਸਿਸ ਦੇ ਉੱਤੇ ਡਿਪੈਂਡ ਕਰਦਾ। ਹੁਣ ਇਹ ਆ ਵੀ ਡਿਮਾਂਡ ਪਹਿਲੋਂ ਦੇ ਨਾਲੋਂ ਘੱਟ ਆ ਕਿਉਂਕਿ ਮਹਿੰਗੀ ਹੋਣ ਕਰਕੇ ਗੈਸ ਲੋਕਾਂ ਨੇ ਆਉਣਾ ਜਾਣਾ ਜਿਹੜਾ ਉਹ ਘਟਾਇਆ ਸੀਗਾ। ਮੇਬੀ ਗੈਸ ਜਦੋਂ ਮੁੜ ਦੁਬਾਰਾ ਥੋੜ੍ਹੀ ਹੋਰ ਸਸਤੀ ਹੁੰਦੀ ਆ ਤੇ ਸ਼ਾਇਦ ਲੋਕੀ ਰੋਡ ਦੇ ਉੱਤੇ ਜ਼ਿਆਦਾ ਜਿਹੜਾ ਉਹ ਨਿਕਲਣਗੇ। ਤੇ ਜੇ ਇੱਕ ਵਾਰੀ ਫੇਰ ਡਿਮਾਂਡ ਵੱਧਦੀ ਆ, ਸਪਲਾਈ ਓਨੀ ਹੀ ਰਹਿੰਦੀ ਆ ਤੇ ਪ੍ਰਾਈਸਿਸ ਦੇ ਵਿੱਚ ਤਾਂ ਉਲਟ ਫੇਰ ਆਪਾਂ ਨੂੰ ਦੇਖਣ ਨੂੰ ਜਿਹੜਾ ਉਤਾਰ ਚੜਾਵ ਜਿਹੜਾ ਉਹ ਦੇਖਣ ਨੂੰ ਮਿਲਦੇ ਹੀ ਰਹਿਣਾ ਹੈਗਾ ਆ। ਜੀ ਬਿਲਕੁਲ। ਦੇਖੋ ਗੈਸ ਦੀ ਪ੍ਰਾਈਸ ਇੱਕ ਸਟੇਟ ਦੇ ਵਿੱਚ ਹੀ ਇੰਨੀ ਜ਼ਿਆਦਾ ਡਿਫਰੈਂਸ ਆ। ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਵੀ ਜਦੋਂ ਐਤਵਾਰ ਨੂੰ ਅਸੀਂ ਫਰਿਜ਼ਨੋ ਤੋਂ ਵਾਪਸ ਆ ਰਹੇ ਸੀ, ਇੱਕ AM PM ਸਟੇਸ਼ਨ ਦੇ ਉੱਤੇ $4.85 ਨੂੰ ਸੀ ਅਨਲੀਟਡ ਗੈਸ। ਤੇ ਜਦੋਂ ਹੀ ਅਸੀਂ ਲਾਸ ਵੇਨਸ ਪਹੁੰਚੇ ਤੇ ਉਹ $5 ਤੇ 35 ਸੈਂਟ ਨੂੰ ਸੀ ਸੇਮ। ਤੇ ਸੈਨੋਜ਼ੇ ਦੇ ਵਿੱਚ $5 ਤੇ 70 ਸੈਂਟ ਨੂੰ ਸੀ। ਸੋ ਹੁਣ ਤੁਸੀਂ ਹਿਸਾਬ ਲਾ ਲਓ। ਸੈਨੋਜ਼ੇ ਮੈਂ ਅੰਡਰਸਟੈਂਡ ਕਰਦਾ ਵੀ ਹੋ ਸਕਦਾ ਵੀ ਇੱਥੇ ਰੈਂਟ ਜਾਂ ਸਾਰਾ ਕੁਝ ਮਹਿੰਗਾ ਆ, ਪਰ ਲਾਸ ਵੇਨਸ ਦੇ ਵਿੱਚ ਸੋ ਇਹ ਮੈਨੂੰ ਲੱਗਦਾ ਵੀ ਇੰਡੀਵਿਜੂਅਲ ਜੋ ਗੈਸ ਸਟੇਸ਼ਨ ਓਨਰ ਆ ਉਹਨਾਂ ਤੇ ਵੀ ਡਿਪੈਂਡ ਕਰਦਾ ਹੈਗਾ ਵੀ ਇਦਾਂ ਤਾਂ ਹੋ ਨਹੀਂ ਸਕਦਾ ਵੀ $4.85 ਪਰ ਗੈਲਨ 30 ਮੀਲ ਦੇ ਵਿੱਚ ਜਾ ਕੇ ਉਹ $5 ਤੇ 35 ਜਾਂ 40 ਸੈਂਟ ਬਣ ਜਾਏ, ਹਨਾ 40-50 ਸੈਂਟ ਦਾ ਜਿਹੜਾ ਫਰਕ ਪੈ ਜਾਏ। ਨਹੀਂ, ਇਹ ਤਾਂ ਹਰਜੋਤ ਸਿੰਘ ਜੀ ਆਪਾਂ ਪਹਿਲੋਂ ਵੀ ਦੇਖਦੇ ਰਹੇ ਹਾਂ। ਜਦੋਂ ਵੀ ਤੁਸੀਂ ਫ੍ਰੀਵੇਜ਼ ਦੇ ਉੱਤੇ ਜਦੋਂ ਲੰਘ ਰਹੇ ਹੁੰਦੇ ਆ, ਜਿਹੜਾ ਕੋਈ ਛੋਟਾ ਜਿਹਾ ਕਦੇ ਚਿਰ ਬਾਅਦ ਕਿਤੇ ਗੈਸ ਸਟੇਸ਼ਨ ਕਿਤੇ ਆਉਂਦਾ ਹੈ ਇਕੱਲੇ ਜਿਹੇ ਥਾਂ ਦੇ ਉੱਤੇ, ਪਹਿਲਾਂ ਵੀ ਉੱਥੇ ਮਹਿੰਗਾ ਹੁੰਦਾ। ਜਿਹੜੇ ਪਾਸਿੰਗ ਥਰੂ ਸ਼ਹਿਰ ਹੁੰਦੇ ਜਿੱਥੇ ਉਹਨਾਂ ਨੂੰ ਹੁੰਦਾ ਵੀ ਲੋਕਾਂ ਨੇ ਰੁਕ ਕੇ ਜਾਣਾ ਆ, ਚੱਲ ਗੈਸ ਭਰਾਉਣੀ ਆ, ਉਹਨਾਂ ਦੇ ਵਿੱਚ ਉਹਨਾਂ ਨੇ ਮਾਰਜਨ ਥੋੜ੍ਹਾ ਵੱਧ ਵੀ ਜਿਹੜਾ ਉਹ ਰੱਖਿਆ ਹੁੰਦਾ। ਵੀ ਕਹਿੰਦੇ ਵੀ ਕੰਮ ਕਰਨ ਵਾਲੇ ਵੀ ਇੱਥੇ ਭਾਈ ਸਾਨੂੰ ਘੱਟ ਲੱਭਦੇ ਆ ਤੇ ਉਹ ਸਾਰਾ ਕੁਝ। ਸੋ ਕਈ ਕੁਛ ਚੀਜ਼ਾਂ ਜਿਹੜੀਆਂ ਕਰਦੀਆਂ ਆ। ਬਾਕੀ ਕਾਊਂਟੀ ਦੇ ਆਪਣੇ ਸੇਲ ਟੈਕਸ ਹੋਰ ਕਈ ਕੁਛ ਜਿਹੜਾ ਆ ਨਾ ਇਸ ਦੇ ਵਿੱਚ ਇਨਵੋਲਵ ਹੋ ਜਾਂਦਾ ਆ। ਇਹ ਤਾਂ ਦੇਖੋ ਕੈਪੀਟਲਿਸਟ ਮੁਲਕ ਦੀ ਇਹੀ ਜਿਹੜੀ ਉਹ ਚੀਜ਼ ਹੈਗੀ ਆ। ਤੁਸੀਂ ਕਿਸੇ ਵੀ ਚੀਜ਼ ਦਾ ਪ੍ਰਾਈਸ ਏਦਾਂ ਬੰਨ੍ਹ ਨਹੀਂ ਸਕਦੇ। ਹਰ ਇੱਕ ਨੇ ਆਪੋ ਆਪਣੇ ਹਿਸਾਬ ਦੇ ਨਾਲ, ਆਪਣੇ ਮੁਨਾਫੇ ਦੇ ਹਿਸਾਬ ਦੇ ਨਾਲ ਰੱਖਣਾ ਆ। ਨਹੀਂ ਤਾਂ ਆਪਾਂ ਦੇਖਿਆ ਸੀ ਮਿਸਟਰ ਸਿੰਘ ਫੀਨਿਕਸ ਐਰੀਜ਼ੋਨਾ 'ਚ ਉਹ ਘਾਟੇ ਦੇ ਵਿੱਚ ਵੀ ਜਿਹੜਾ ਉਹ ਗੈਸ ਜਿਹੜੀ ਉਹ ਵੇਚ ਰਹੇ ਸੀਗੇ। ਉਹ ਕਹਿੰਦਾ ਵੀ ਕੋਈ ਚੱਕਰ ਨਹੀਂ, ਸਾਡੇ ਆਪਣੇ ਆਂਢੀਆਂ ਗੁਆਂਢੀਆਂ ਨੂੰ ਥੋੜ੍ਹਾ ਚਲੋ ਫਾਇਦਾ ਹੋ ਜਾਵੇ। ਸੋ ਇਹ ਹਰ ਇੱਕ ਦਾ ਆਪੋ ਆਪਣੇ ਨਿੱਜੀ ਮਫਾਦ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਉਸ ਦੇ ਹਿਸਾਬ ਦੇ ਨਾਲ ਉਹ ਚੱਲਦੇ ਹੁੰਦੇ ਆ।